ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਅਗਲੇ ਇਸ਼ੂ ਬਾਰੇ ਤੁਹਾਡਾ ਕੀ ਕਹਿਣਾ? ਦੇਖੋ, ਜਿਹੜਾ ਬਹੁਤ ਵਾਰ ਮੁਲਕਾਂ ਦਾ ਜਾਂ ਅੱਜ ਜਦੋਂ ਅਸੀਂ ਕੁੱਲ ਦੁਨੀਆ ਦੇ ਹਵਾਲੇ ਨਾਲ ਹੀ ਦੇਖਦੇ ਹਾਂ, ਫਿਊਚਰ ਦੀ ਗੱਲ ਕਰੀਏ ਤੇ ਬਹੁਤ ਕੁਝ ਜਿਹੜੀਆਂ ਤਬਦੀਲੀਆਂ ਅੱਜ ਅਮਰੀਕਾ ਦੇ ਧਰਾਤਲ ਤੇ ਹੋਈਆਂ ਨੇ ਸਿਆਸੀ ਤੌਰ ਤੇ ਜੀ, ਉਸ ਦੀਆਂ ਰੀਪਰਕਸ਼ਨਸ ਜਾਂ ਉਸ ਦਾ ਟ੍ਰੈਮਰ ਜਿਹੜੇ ਨੇ ਉਹ ਸਾਰੇ ਪਾਸੇ ਮਹਿਸੂਸ ਕੀਤੇ ਜਾ ਰਹੇ ਨੇ। ਬੇਸ਼ੱਕ ਬਹੁਤ ਸਾਰਿਆਂ ਲਈ ਅੱਜ ਕੱਲ੍ਹ ਇਮੀਗ੍ਰੇਸ਼ਨ ਇੱਕ ਮੇਨ ਇਸ਼ੂ ਹੈ ਔਰ ਜਿਸ ਕਿਸਮ ਦੀ ਹਾਰਡਸ਼ਿਪ ਸਾਰੀ ਦੁਨੀਆ ਭਰ ਦੇ ਵਿੱਚ ਪੈਸੇਂਜਰਸ ਨੂੰ ਔਰ ਖ਼ਾਸ ਤੌਰ 'ਤੇ ਨਾ ਸਿਰਫ ਕਿ ਜਿਹੜੀਆਂ 7 ਕੰਟਰੀਜ਼ ਦੇ ਲੋਕਾਂ ਦੇ ਉੱਤੇ ਅਗਲੇ 120 ਦਿਨਾਂ ਦੇ ਲਈ 4 ਮਹੀਨੇ ਦੇ ਲਈ ਪਾਬੰਦੀ ਲਾਈ ਹੈ ਔਰ ਕੁੱਲ ਰੈਫਿਊਜੀਜ਼ ਦੇ ਉੱਤੇ ਦੁਨੀਆ ਦੇ 3 ਮਹੀਨੇ ਦਾ ਜਿਹੜਾ ਹੈ ਉਹ ਪੂਰਾ ਬੈਨ ਲਾਇਆ ਹੈ। ਪਰ ਆਮ ਲੋਕ ਵੀ ਜਿਹੜੇ ਕਿ ਬੜੇ ਜਿਨ੍ਹਾਂ ਦੇ ਕੋਲ ਜੈਨੂਨ ਵੀਜ਼ੇ ਨੇ, ਦੂਜੇ ਨੇ, ਉਹਨਾਂ ਨੂੰ ਵਾਪਸ ਏਅਰਪੋਰਟਸ ਤੋਂ ਮੋੜਿਆ ਜਾ ਰਿਹਾ ਹੈ। ਜਿਨ੍ਹਾਂ ਕੋਲ 10-10 ਸਾਲ ਦੇ ਮਲਟੀਪਲ ਵੀਜ਼ੇ ਨੇ ਉਹਨਾਂ ਨੂੰ ਐਂਟਰੀ ਡਿਨਾਈ ਕੀਤੀ ਜਾ ਰਹੀ ਹੈ। ਔਰ ਅੱਜ ਹੀ ਸਾਨੂੰ ਕਾਫੀ ਰਿਪੋਰਟਾਂ ਮਿਲੀਆਂ ਨੇ ਕਿ ਉਹ ਨਿਊਯਾਰਕ, ਰਿਚਮੰਡ ਹਿੱਲ ਏਰੀਆ ਹੋਏ, ਨਿਊ ਜਰਸੀ ਹੋਏ ਔਰ ਹੋਰ ਵੀ ਬਹੁਤ ਸਾਰੀਆਂ ਥਾਵਾਂ ਤੇ ਇਮੀਗ੍ਰੇਸ਼ਨ ਰੇਟਸ ਜਿਹੜੇ ਨੇ ਪੈ ਰਹੇ ਨੇ ਔਰ ਬਹੁਤ ਸਾਰੇ ਜਿਹੜੇ ਨੇ ਅਨਡਾਕੂਮੈਂਟਡ ਵੀ ਵਿੱਚ ਹੀ ਡਾਕੂਮੈਂਟਡ ਨੂੰ ਵੀ ਹੱਕ ਲੈਂਦੇ ਨੇ, ਕਿਉਂਕਿ ਇਸ ਵੇਲੇ ਜਿਹੜਾ ਟਰੰਪ ਹੈ ਇਹ ਪ੍ਰੂਵ ਕਰਨਾ ਚਾਹੁੰਦਾ ਹੈ ਕਿ ਜੀ ਮੈਂ ਜੋ ਕਿਹਾ ਉਹਦੇ ਤੇ ਅਮਲ ਕਰ ਰਹੇ ਹਾਂ। ਸੋ ਉਹ ਜਿਹੜਾ ਇਸ ਕਿਸਮ ਦਾ ਇੱਕ ਪੈਨਿਕ ਕ੍ਰੀਏਟ ਕਰਨ ਦੀ ਜਿਹੜੀ ਲਾਈਨ ਹੈ ਉਹ ਚੱਲ ਰਹੀ ਹੈ। ਹਾਲਾਂਕਿ ਬਹੁਤ ਸਾਰੀਆਂ ਥਾਵਾਂ ਤੇ ਜਿਵੇਂ ਅਦਾਲਤੀ ਫੈਸਲੇ ਆਏ ਨੇ, ਵਾਸ਼ਿੰਗਟਨ 'ਚ ਆਇਆ, ਨਿਊਯਾਰਕ 'ਚ ਆਇਆ, ਉਹਨਾਂ ਨੇ ਇੱਥੋਂ ਜਿਹੜੇ ਨੇ ਉਹਨਾਂ ਦੇ ਨੂੰ ਸਟੇ ਦੇ ਦਿੱਤਾ ਹੈ ਕਿ ਵੀ ਇੱਥੋਂ ਉਹਨਾਂ ਨੂੰ ਤੁਸੀਂ ਨਹੀਂ ਕੱਢ ਸਕਦੇ। ਕੁਝ ਜਿਹੜੇ ਨੇ ਸੋਮਾਲੀਅਨ ਚਾਰਕ ਫੈਮਿਲੀ ਵਾਲੇ ਉਹ ਕਿਤੇ ਫਸੇ ਹੋਏ ਸੀ ਟ੍ਰਾਂਜ਼ਿਟ ਦੇ ਵਿੱਚ, ਉਹਨਾਂ ਨੂੰ ਚੜ੍ਹਨ ਨਹੀਂ ਸੀ ਦੇ ਰਹੇ, ਉਹਦਾ ਵੀ ਉਹਨਾਂ ਨੇ ਕੋਰਟ ਆਰਡਰ ਆਇਆ ਵੀ ਕਰੋ। ਪਰ ਕੁੱਲ ਮਿਲਾ ਕੇ ਇਹ ਤਾਂ ਸਾਡੇ ਘਰੇਲੂ ਧਰਾਤਲ ਤੇ ਜਾਂ ਇਸ ਸਾਰੇ ਦਾ ਜਿਹੜਾ ਪ੍ਰਭਾਵ ਕਿਵੇਂ ਦੂਸਰੇ ਪਾਸੇ ਫੈਲ ਰਿਹਾ ਹੈ ਉਸ ਵੱਲ ਦੇਖ ਰਹੇ ਹਾਂ। ਪਰ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਵੀ ਗੋਰਬਾਚੋਵ ਜਿਹੜਾ ਇੱਕ ਸਿਆਣਾ ਬੰਦਾ ਜਿਹਨੇ ਪੀਸਫੁਲੀ ਸੋਵੀਅਤ ਯੂਨੀਅਨ ਦੀ ਡਿਸਇੰਟੈਗ੍ਰੇਸ਼ਨ ਕੀਤੀ ਕਿਉਂਕਿ ਉਹਨੂੰ ਨਜ਼ਰ ਆ ਰਿਹਾ ਸੀ ਕਿ ਵੀ ਇਹ ਹੁਣ ਸਿਵਲ ਵਾਰ ਹੋਏਗੀ 15 ਮੁਲਕਾਂ 'ਚ, ਉਹਨੇ ਜਦੋਂ ਪਿਛਲੇ ਦਿਨਾਂ 'ਚ ਕਿਹਾ ਕਿ ਵੀ ਇਹ ਜਿਹੜੀ ਅਸੀਂ ਤੀਸਰੀ ਜੰਗ ਦੇ ਬਹੁਤ ਨੇੜੇ ਜਾ ਰਹੇ ਔਰ ਜੋ ਚੱਲ ਰਿਹਾ ਹੈ ਉਹ ਲੱਗਦਾ ਹੈ ਕਿ ਵੀ ਜੰਗ ਕਰੀਬ ਹੈ। ਤੇ ਮੈਨੂੰ ਇਹ ਹੋਰ ਜਿਹੜੇ ਸਿਆਸੀ ਐਨਾਲਿਸਟ ਕੀ ਕਹਿੰਦੇ, ਜਦੋਂ ਇਸ ਕਿਸਮ ਦਾ ਬੰਦਾ ਕਹਿੰਦਾ ਤਾਂ ਫਿਰ ਮੈਂ ਵੀ ਗੰਭੀਰਤਾ ਨਾਲ ਸੋਚਿਆ। ਹਾਲਾਂ ਅਸੀਂ ਸਮਝਦੇ ਸੀ ਕਿ ਵੀ ਅਜੇ ਵਕਤ ਲੱਗੇਗਾ ਜਦੋਂ ਤੱਕ ਇਹ ਸਾਰਾ ਪਾਰਟ ਜੇ ਇੱਧਰ ਮੇਜਰ ਫੇਲਿਅਰ ਹੁੰਦੀ ਹੈ ਟਰੰਪ ਦੀਆਂ ਪਾਲਿਸੀਜ਼ ਦੀ ਤੇ ਫਿਰ ਕੋਈ, ਪਰ ਜਿਸ ਕਿਸਮ ਦਾ ਮਾਹੌਲ ਇਹ ਪਹਿਲੇ ਹਫਤੇ ਦੇ ਵਿੱਚ ਹੀ ਜਨਵਰੀ 20 ਨੂੰ ਸਹੁੰ ਚੁੱਕੀ ਹੈ ਔਰ ਅਜੇ 10 ਦਿਨ ਨਹੀਂ ਗੁਜ਼ਰੇ ਔਰ ਕੀ ਮਾਹੌਲ ਬਣਾ ਦਿੱਤਾ ਹੈ। ਪਰ ਦੂਜੇ ਪਾਸੇ ਅਸੀਂ ਜਦੋਂ ਚਾਈਨਾ ਦੇ ਹਵਾਲੇ ਨਾਲ ਦੇਖਦੇ ਹਾਂ, ਕਿਉਂਕਿ ਜਿਹੜਾ ਸਭ ਤੋਂ ਜ਼ਿਆਦਾ ਨਜ਼ਲਾ ਟਰੰਪ ਐਡਮਿਨਿਸਟ੍ਰੇਸ਼ਨ ਦਾ ਡਿੱਗੇਗਾ, ਕਿਉਂਕਿ ਜਿਹੜਾ ਕੈਂਪੇਨ ਦੇ ਵੇਲੇ ਵੀ ਸੀ ਜਾਂ ਤਾਂ ਇਸਲਾਮਿਕ ਵਰਲਡ ਹੈ ਇਸਲਾਮ ਦੇ ਨਾਲ, ਉਹ ਆਲਰੇਡੀ ਈਰਾਨ ਦੇ ਨਾਲ ਸ਼ੋਡਾਊਨ ਚੱਲ ਰਿਹਾ ਜੀ। ਉਹਨਾਂ ਨੇ ਵੀ ਅੱਜ ਇੱਕ ਹੋਰ ਮਿਸਲ ਜਿਹੜੀ ਹੈ ਉਹ ਟੈਸਟ ਕੀਤੀ ਹੈ, ਇਹਨਾਂ ਨੇ ਵੀ ਉਹਨੂੰ ਔਨ ਨੋਟਿਸ ਪੁੱਟ ਕਰ ਦਿੱਤਾ ਹੈ। ਪਰ ਜਿਹੜਾ ਮੋਰ ਕਿਉਂਕਿ ਇਸ ਵੇਲੇ ਜਿਹੜਾ ਚਾਈਨਾ ਹੈ ਜਿਵੇਂ ਉਹਨੇ ਆਪਣਾ ਡਿਪਲੋਮੈਟਿਕ ਜਿਹੜਾ ਕੰਮ ਸ਼ੁਰੂ ਕੀਤਾ ਉਹ ਇਸਲਾਮਿਕ ਵਰਲਡ ਦੇ ਵੀ ਉਹਨਾਂ ਨੂੰ ਪਤਾ ਹੈ ਵੀ ਇਸਲਾਮਿਕ ਵਰਲਡ ਕੰਟਰੀਜ਼ ਨੂੰ ਇਹ ਲੂਜ਼ ਕਰੇਗਾ ਅਮਰੀਕਾ, ਔਰ ਉਹਨੇ ਆਲਰੇਡੀ ਕੋਰਟਸ਼ਿਪ ਕਰਕੇ ਪਹਿਲਾਂ ਵੀ ਉਹਦੇ ਸਬੰਧ ਚੰਗੇ ਰਹੇ ਨੇ, ਉਹਨੇ ਆਪਣੇ ਆਪ ਨੂੰ ਇਸ ਪਾਸੇ ਲਿਆਂਦਾ। ਪਰ ਚਾਈਨੀਜ਼ ਬਹੁਤ ਸਾਰੀਆਂ ਚੀਜ਼ਾਂ ਦੇ ਮਾਮਲੇ 'ਚ ਉਹ ਭਾਰਤੀ ਲੀਡਰਾਂ ਵਾਂਗ ਗੱਪਾਂ ਨਹੀਂ ਹਾਂਕਦੇ, ਬਿਆਨਬਾਜ਼ੀਆਂ ਨਹੀਂ ਕਰਦੇ, ਅਮਰੀਕਾ ਉਹਨਾਂ ਵਾਂਗੂ ਬੋਸਟ ਵੀ ਨਹੀਂ ਕਰਦੇ, ਉਹ ਬੜੀ ਗਰਾਊਂਡ ਰਿਐਲਿਟੀ ਦੇ ਨਾਲ ਦੇਖਦੇ ਨੇ, ਐਗਰੈਸਿਵ ਨਹੀਂ ਹੈਗੇ, ਲੇਕਿਨ ਉਹਨਾਂ ਨੂੰ ਇਹ ਪਤਾ ਹੁੰਦਾ ਹੈ ਕਿ ਵੀ ਉਹਨਾਂ ਨੇ ਕੀ ਰਿਐਕਟ ਕਰਨਾ ਹੈ। ਅੰਡਰਸਟੇਟਮੈਂਟ ਹੁੰਦੀ ਹੈ ਪਰ ਉਹਨਾਂ ਦੇ ਐਕਸ਼ਨਸ ਜ਼ਾਹਰ ਕਰਦੇ ਨੇ। ਸੋ ਕੁਝ ਸਟੋਰੀਜ਼ ਜਿਹੜੀਆਂ ਇੱਕ ਦੋ ਦਿਨਾਂ 'ਚ ਹੁਣ ਅੱਜ ਚਾਈਨਾ ਨੇ ਜਿਹੜੀ ਹੈ ਇੱਕ ਨਿਊਕਲੀਅਰ ਮਿਸਲ ਟੈਸਟ ਕੀਤੀ ਹੈ ਜਿਹਦੇ 'ਚ, ਔਰ ਇਹ ਸਾਰੀ ਉਹਨਾਂ ਦੇ ਥਿੰਕ ਟੈਂਕ ਨੇ ਰਿਪੋਰਟ ਕੀਤਾ, ਜਿੱਥੇ ਇੱਕੋ ਵੇਲੇ 10 ਜਿਹੜੀਆਂ ਨਿਊਕਲੀਅਰ ਵਾਰਹੈਡ ਵਾਲੀਆਂ ਮਿਸਾਈਲਾਂ ਨੇ ਉਹ ਫਿੱਟ ਹੋ ਜਾਂਦੀਆਂ ਨੇ ਔਰ ਇੱਕ ਮਿਸਾਈਲ ਤੁਸੀਂ ਫਾਇਰ ਕਰਦੇ ਹੋ ਉਹਨੇ 10 ਟਾਰਗੇਟ ਜਿਹੜੇ ਨੇ 10 ਵਾਰਹੈਡ ਉਹਦੇ ਉੱਤੇ ਫਿੱਟ ਹੋਣਗੇ, ਉਹ 10 ਟਾਰਗੇਟਸ ਨੂੰ ਜਿਹੜੀ ਹੈ ਉਹ ਸੇਧਤ ਹੋਏਗੀ। ਪਰ ਇਹ ਗੱਲ ਚਾਈਨਾ ਦਾ, ਕਿਉਂਕਿ ਉਹਨਾਂ ਦੀ ਚਾਈਨੀਜ਼ ਲਿਬਰੇਸ਼ਨ ਆਰਮੀ ਹੈ ਜਿਹੜੀ ਅਲਟੀਮੇਟਲੀ ਉਹਨਾਂ ਦੀ ਤਾਕਤ ਹੈ, ਗਲੋਬ ਉਹਨਾਂ ਦਾ ਕੋਈ ਵਰਲਡ ਗਲੋਬ ਕਿ ਕੀ ਉਹਨਾਂ ਦਾ ਅਖਬਾਰ ਹੈ ਔਰ ਉਹਨਾਂ ਦੀ ਕਮਿਊਨਿਸਟ ਪਾਰਟੀ,
ਸੋ ਜਿਹੜੀ ਚੀਜ਼ ਉਹਨਾਂ ਦੇ ਵੈਬਸਾਈਟ ਤੇ ਲਿਬਰੇਸ਼ਨ ਆਰਮੀ ਦੇ ਦੂਜੇ ਛਪਦੇ ਆ ਉਹਨਾਂ ਦੀ ਗਵਰਨਮੈਂਟ ਦੀ ਪਾਲਿਸੀ ਹੁੰਦੀ ਜੀ। ਔਰ ਜਿੱਦਨ ਇਹ ਸਹੁੰ ਚੁੱਕ ਰਿਹਾ ਸੀ ਡੋਨਲਡ ਟਰੰਪ, ਉਦਨ ਚਾਈਨਾ ਨੇ ਜਿਹੜਾ ਉਹਨਾਂ ਦੇ ਉਸ ਵੈਬਸਾਈਟ ਦੇ ਉੱਤੇ ਇਹ ਉਹਨਾਂ ਨੇ ਪਾਇਆ ਸੀ ਕਿ ਵਾਰ ਵਿਦ US ਅੰਡਰ ਡੋਨਲਡ ਟਰੰਪ ਇਜ਼ ਨਾਟ ਜਸਟ ਏ ਸਲੋਗਨ ਐਂਡ ਬਿਕਮਿੰਗ ਏ ਪ੍ਰੈਕਟੀਕਲ ਰਿਐਲਿਟੀ, ਏ ਸੀਨੀਅਰ ਚਾਈਨੀਜ਼ ਮਿਲਟਰੀ ਆਫੀਸ਼ੀਅਲ ਕੋਟਡ। ਉਹਨੇ ਕਿਹਾ ਜੀ ਇਹ ਸਿਰਫ ਬਿਆਨਬਾਜ਼ੀ ਨਹੀਂ ਹੈ ਜਾਂ ਨਾਅਰੇਬਾਜ਼ੀ ਨਹੀਂ ਹੈ ਜੀ, ਅਮਰੀਕਾ ਨਾਲ ਜੰਗ, ਇਹ ਇੱਕ ਜਿਹੜੀ ਹੈ ਪ੍ਰੈਕਟੀਕਲ ਰਿਐਲਿਟੀ ਬਣਦੀ ਜਾ ਰਹੀ ਹੈ। The remarks were published on the People's Liberation Army website, apparently in response to the aggressive rhetoric towards China from America's new administration. ਹੁਣ ਜ਼ਾਹਰ ਹੈ ਕਿ ਟਰੰਪ ਨੇ ਉਹਨਾਂ ਨੇ ਕਿਹਾ ਜੀ ਇਹ ਜਿਹੜਾ ਸਾਊਥ ਚਾਈਨਾ ਸੀ ਹੈ ਇਹਦੇ ਚ ਜਿਹੜੇ ਉਹ ਆਰਟੀਫੀਸ਼ੀਅਲ ਆਈਲੈਂਡ ਬਣਾ ਰਹੇ ਨੇ ਇਹ ਸਾਨੂੰ ਐਕਸੈਪਟੇਬਲ ਨਹੀਂ ਹੈਗੇ, ਔਰ ਇਹ ਇਵੇਂ ਹੀ ਹੈ ਜਿਵੇਂ ਜੋ ਰਸ਼ੀਆ ਕਰ ਰਿਹਾ ਯੂਕਰੇਨ ਦੇ। ਪਰ ਚਾਈਨਾ ਨੇ ਨਾਲ ਦੀ ਨਾਲ ਹੀ ਇਹ ਜਵਾਬ ਵੀ ਦਿੱਤਾ ਹੈ। ਉਹਨਾਂ ਨੇ ਜਿਵੇਂ ਟੈਸਟ ਮਿਜ਼ਾਈਲ ਵੀ ਕੀਤੀ ਔਰ ਉਹਨਾਂ ਨੇ ਤਾਇਨਾਤ ਵੀ ਇੱਕ ਉਹਨਾਂ ਨੇ ਡਰੋਨ ਜਿਹਨੂੰ ਸਟੀਲਥ ਡਰੋਨ ਕਿਹਾ ਜਿਹੜਾ ਕਿ ਵੱਡੇ 4000 ਪਾਉਂਡ ਤੱਕ ਦਾ ਬੰਬ ਕੈਰੀ ਕਰ ਸਕਦੇ ਨੇ, ਉਹ ਵੀ ਉਹਨਾਂ ਨੇ ਕੱਢ ਲਏ। ਹੁਣ ਕੋਟਡ ਇਨ ਦਾ ਸਾਊਥ ਚਾਈਨਾ ਮਾਰਨਿੰਗ ਪੋਸਟ ਦਾ ਅਫੀਸ਼ੀਅਲ ਫਰਮ ਕਮਿਸ਼ਨਸ ਡਿਫੈਂਸ ਮੋਬਿਲਾਈਜੇਸ਼ਨ ਡਿਪਾਰਟਮੈਂਟ ਰੋਟ, A war within the president term or war breaking out tonight are not just slogans, they are becoming a practical reality. ਉਹਨਾਂ ਨੇ ਕਿਹਾ ਕਿ ਜੀ ਸਿਰਫ ਇਹ ਨਹੀਂ ਕਿ ਇਸ ਪ੍ਰੈਜ਼ੀਡੈਂਟ ਦੇ ਵੇੜੇ ਹੋਏਗੀ ਜਾਂ ਅੱਜ ਹੀ ਰਾਤ ਵਾਰ ਸ਼ੁਰੂ ਹੋ ਜਾਏ, ਇਹ ਨਾਰੇ ਨਹੀਂ ਹੈਗੇ, ਇਹ ਜਿਹੜੇ ਨੇ ਅਲਟੀਮੇਟਲੀ ਬਿਕਮਿੰਗ ਏ ਪ੍ਰੈਕਟੀਕਲ ਰਿਐਲਿਟੀ, ਇਹ ਹਕੀਕਤ ਵੱਲ ਜਾ ਰਹੀ ਹੈ। ਔਰ ਉਹਨਾਂ ਨੇ ਦਾ ਅਫੀਸ਼ੀਅਲ ਆਲਸੋ ਕਾਲਡ ਫॉर ਮਿਲਟਰੀ ਡਿਪਲੋਇਮੈਂਟ ਇਨ 10th ਸਾਊਥ ਐਂਡ East China Seas and for a missile defense system to guard the Korean Peninsula, another regional hotspot, the Post reported. ਉਹਨਾਂ ਨੇ ਈਸਟ ਚਾਈਨਾ ਸੀ ਕੋਰੀਆ, ਕਿਉਂਕਿ ਕੋਰੀਆ ਉਹਨਾਂ ਦਾ ਬੈਕਯਾਰਡ ਹੈ, ਔਰ ਉਹਦੇ ਚ ਉਹਨਾਂ ਨੇ ਕਿਉਂਕਿ ਜਿਹੜਾ ਸੈਕਟਰੀ ਆਫ ਸਟੇਟ ਬਣਾਇਆ ਰੈਕਸ ਟਿਲਰਸਨ ਉਹਨੇ ਐਡਵੋਕੇਟ ਕੀਤਾ ਸੀ US ਨੇਵਲ ਬਲੌਕੇਡ ਆਫ ਆਰਟੀਫੀਸ਼ੀਅਲ ਚਾਈਨੀਜ਼ ਆਈਲੈਂਡ ਇਨ ਦਾ ਸਾਊਥ ਚਾਈਨਾ ਸੀ, ਔਰ ਉਹਨਾਂ ਨੇ ਕਿਹਾ ਕਿ ਵੀ ਵਿਚ ਬੀਜਿੰਗ ਇੰਟਰਪ੍ਰੀਟਡ ਐਜ਼ ਐਨ ਐਕਟ ਆਫ ਵਾਰ। ਉਹ ਇਹਨੇ ਕਿਹਾ ਕਿ ਜੀ ਅਸੀਂ ਉਹਨੂੰ ਜਿਹੜਾ ਉਹਦੀ ਬਲੌਕੇਡ ਕਰਾਂਗੇ ਜਿਹੜੇ ਇਹ ਤੁਸੀਂ ਬਣਾ ਰਹੇ ਹੋ। ਚਾਈਨਾ ਨੇ ਨਾਲ ਦੀ ਨਾਲ ਕਹਿ ਦਿੱਤਾ ਕਿ ਇਹਨੂੰ ਅਸੀਂ ਜਿਹੜਾ ਉਹ ਐਕਟ ਆਫ ਵਾਰ ਮੰਨਾਂਗੇ, ਮਤਲਬ ਜੇ ਤੁਸੀਂ ਉੱਥੇ ਆਏ ਤੇ ਸਾਡਾ ਜੰਗ ਦਾ ਐਲਾਨ ਹੋਏਗਾ। ਔਰ ਇਹਦੇ ਨਾਲ ਹੀ ਉਹਨਾਂ ਨੇ ਚਾਈਨਾ ਇਜ਼ ਪ੍ਰੀਪੇਅਰਿੰਗ ਫॉर ਕਨਫਲਿਕਟ emerged this week with unconfirmed reports that military has moved long-range missiles closer to northeast border in Heilongjiang province within firing range of the US। ਕਿ ਉਹਨਾਂ ਨੇ ਜਿਹੜਾ ਆਪਣੀ ਲੌਂਗ ਰੇਂਜ ਮਿਸਲ ਜਿਹੜੀਆਂ ਨੇ ਉਹ ਰਸ਼ੀਅਨ ਦੇ ਨਾਲ ਲੱਗਦਾ ਪ੍ਰੋਵਿੰਸ, ਉੱਥੇ ਉਹਨਾਂ ਨੇ ਮੂਵ ਕਰ ਲਈਆਂ ਨੇ। ਚਾਈਨੀਜ਼ ਸੋਸ਼ਲ ਮੀਡੀਆ ਹੈਜ਼ ਕੈਰੀਡ ਪਿਕਚਰਸ ਕਲੇਮਿੰਗ ਟੂ ਸ਼ੋ the Dongfeng 41 advanced intercontinental ballistic missile system near Russian border। ਸੋ ਇਹ ਉਹਨਾਂ ਨੇ ਆਲਰੇਡੀ ਜਿਹੜਾ ਇੰਟਰਕੰਟੀਨੈਂਟਲ ਬੈਲਿਸਟਿਕ ਮਿਸਾਈਲ ਦਾ ਮਤਲਬ ਹੈ ਕਿ ਅਮਰੀਕਾ ਦੇ ਸਾਰੇ ਸ਼ਹਿਰ ਜਿਹੜੇ ਨੇ ਉਹ ਚਾਈਨਾ ਦੀ ਮਾਰ ਦੇ ਥੱਲੇ ਆਉਂਦੇ ਨੇ, ਉਹਨਾਂ ਨੂੰ ਉਹਨਾਂ ਨੇ ਕਰ ਲਿਆ। ਔਰ ਮੈਂ ਆਲਰੇਡੀ ਜਿਹੜਾ ਚਾਈਨਾ ਨੇ ਟੈਸਟ ਮਿਸਾਈਲਸ ਕੀਤੀਆਂ, ਇਹ ਅੱਜ ਦੀ ਮੇਜਰ ਖਬਰ ਸੀ ਕਿ 10 ਨਿਊਕਲੀਅਰ ਵਾਰਹੈਡ ਨੇ, ਔਰ ਇਹ ਉਹਦਾ ਉਹਨਾਂ ਨੇ ਨਾਂ DFFC ਮਿਸਾਈਲ ਰੱਖਿਆ। ਔਰ ਇਹਨੂੰ ਵਾਸ਼ਿੰਗਟਨ ਦੇ ਥਿੰਕ ਟੈਂਕ ਵਾਸ਼ਿੰਗਟਨ ਫ੍ਰੀ ਬੀਕਨ ਨੇ ਰਿਪੋਰਟ ਕੀਤਾ, ਔਰ ਉਹਨਾਂ ਨੇ ਇਹ ਵੀ ਕਿਹਾ ਕਿ ਜੀ ਅਮਰੀਕਾ ਦੀਆਂ ਜਿਹੜੀਆਂ ਸਾਰੀਆਂ ਇੰਟੈਲੀਜੈਂਸ ਏਜੰਸੀਜ਼ ਨੇ ਉਹ ਚਾਈਨਾ ਦੀ ਇਸ ਡਿਵੈਲਪਮੈਂਟ ਨੂੰ ਬੜਾ ਕਲੋਜ਼ਲੀ ਮੋਨੀਟਰ ਕਰ ਰਹੀਆਂ ਨੇ। ਔਰ ਉਸ ਤੋਂ ਪਹਿਲਾਂ 2-3 ਦਿਨ ਪਹਿਲਾਂ ਹੀ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਸ਼ਾਰਪ ਸੌਰਡ ਚਾਈਨਾ ਅਨਵੇਲਸ ਸਟੀਲਥ ਡਰੋਨ that can carry more than 4,000 pounds of bombs। ਕਿ ਸਟੀਲਥ ਜਿਵੇਂ ਹੁਣ ਡਰੋਨ ਅਟੈਕ ਹੁੰਦਾ ਉਹਦੇ ਚ ਬੰਦਾ ਨਹੀਂ ਹੁੰਦਾ, ਕੋਈ ਵੀ ਬੈਠਾ, ਔਰ ਉਹਦੇ ਚ ਉਹਨਾਂ ਨੇ ਉਹ ਜਿਹੜਾ ਸਟੀਲਥ ਹੁੰਦਾ ਕਿ ਵੀ ਚੁੱਪਚਾਪ ਕਰਨ ਵਾਲਾ, ਪਰ 4000 ਪਾਉਂਡ ਦਾ ਜਿਹੜੇ ਵੇਟ ਹੈ ਬੰਬਸ ਦਾ, ਉਹ ਇਹਨਾਂ ਦੇ ਸਟੀਲਥ ਵੈਪਨ ਜਿਹੜੇ ਨੇ ਕਰ ਸਕਦੇ ਨੇ। ਔਰ ਇਹਦੇ ਨਾਲ ਹੀ ਮੈਂ ਅੱਜ ਇੱਕ ਗਾਰਡੀਅਨ ਦਾ ਆਰਟੀਕਲ ਦੇਖ ਰਿਹਾ ਸੀ ਜਿਹਦੇ ਚ ਮਿਸਟਰ ਆਈਸੈਕ ਸਟੋਨ ਫਿਸ਼ ਦਾ ਆਰਟੀਕਲ, ਜਿਹਦੇ ਚ ਉਹਨੇ ਵੀ ਚਾਈਨਾ ਨਾਲ ਵਾਰ ਦੀ ਪੋਸੀਬਿਲਿਟੀ ਨੂੰ ਜਿਹੜਾ ਉਹ ਮੰਨਿਆ, ਪਰ ਉਹਨੇ ਇਹ ਕਿਹਾ ਇਫ ਦਾ US ever went to war with China it would be a Trump distraction technique। ਉਹਨੇ ਕਿਹਾ ਕਿ ਵੀ ਜੇ ਚਾਈਨਾ ਦੇ ਨਾਲ ਜੰਗ ਹੋਈ, ਅਮਰੀਕਾ ਜਿਹੜਾ ਉਹ ਜੰਗ ਦੇ ਉੱਤੇ ਗਿਆ, ਇਹਦਾ ਮਤਲਬ ਇਹ ਹੋਏਗਾ ਕਿ ਟਰੰਪ ਅੰਦਰ ਫੇਲ ਹੋ ਰਿਹਾ ਐਡਮਿਨਿਸਟ੍ਰੇਸ਼ਨ ਕਰਨ ਦੇ ਲਈ, ਔਰ ਉਹ ਜਿਹੜਾ ਜੰਗ ਦੇ ਬਹਾਨੇ ਨਾਲ, ਕਿਉਂਕਿ ਜੰਗ 'ਚ ਐਮਰਜੈਂਸੀ ਵਰਗਾ ਮਾਹੌਲ ਹੁੰਦਾ ਹੈ, ਔਰ ਇਹ ਅਮਰੀਕਨਾਂ ਦਾ ਇੱਕ ਫੈਸ਼ਨ ਹੈ
ਕਿ ਜੀ ਰੈਲੀ ਬਿਹਾਈਂਡ ਦਾ ਪ੍ਰੈਜ਼ੀਡੈਂਟ ਕਿ ਵੀ ਬਿਲਕੁਲ ਅਸੀਂ ਨਾਲ ਖੜੇ ਹਾਂ, ਪਰ ਸਭ ਭੁੱਲ ਜਾਂਦਾ। ਹੁਣ ਪ੍ਰੈਜ਼ੀਡੈਂਟ ਬੁਸ਼ ਨੇ ਬੜਾ ਅਨਪੋਪੂਲਰ ਸੀ, ਇਨਐਕਸਪੀਰੀਅੰਸ ਸੀ, 9/11 ਹੋਇਆ। 9/11 ਤੋਂ ਇੱਕਦਮ ਬਾਅਦ ਜਿਹੜਾ UN ਸਿਕਿਉਰਿਟੀ ਕੌਂਸਲ ਦੀ ਅਪਰੂਵਲ ਦੇ ਨਾਲ ਅਮਰੀਕਾ ਨੇ ਜੁਆਇੰਟ ਫੋਰਸਿਸ ਦੇ ਨਾਲ ਅਫਗਾਨਿਸਤਾਨ ਤੇ ਧਾਵਾ ਬੋਲਿਆ। ਸਾਰਾ ਦੇਸ਼ ਬੁਸ਼ ਦੇ ਪਿੱਛੇ ਆ ਗਿਆ। ਸਿਰਫ ਇੱਕ ਜਿਹੜੀ ਕਾਂਗਰਸ ਵੂਮਨ ਸੀ ਉਹਨੂੰ ਬਾਅਦ ਚ ਹਰਾ ਦਿੱਤਾ, ਸ਼ਾਇਦ ਅਲਾਸਕਾ ਕਿੱਥੋਂ ਐਟਲਾਂਟਾ ਤੋਂ ਸੀ, ਸਿੰਥੀਆ, ਅਫਰੀਕਨ ਅਮਰੀਕਨ। ਸਿਰਫ ਇੱਕ ਕਾਂਗਰਸ ਵੂਮਨ ਸੀ ਜਿਹਨੇ ਅਫਗਾਨਿਸਤਾਨ 'ਚ ਜੰਗ ਦਾ ਵਿਰੋਧ ਕੀਤਾ ਸੀ। ਸਾਰੇ ਦੇ ਸਾਰੇ ਜਿਹੜੇ ਨੇ ਫਿਰ ਉਹਦੇ 'ਚ ਹੁੰਦਾ ਕਿ ਨਾਓ ਵੀ ਆਰ ਵਿਦ ਆਵਰ ਟਰੂਪਸ, ਵੀ ਆਰ ਵਿਦ ਆਵਰ ਪ੍ਰੈਜ਼ੀਡੈਂਟ। ਸੋ ਇਹਦਾ ਗਾਰਡੀਅਨ ਦਾ ਜਿਹੜਾ ਕਿ ਇੱਕ ਬੜਾ ਰੈਪਿਊਟਡ ਜਰਨਲਿਸਟ ਹੈ, ਉਹਦਾ ਇਹ ਕਹਿਣਾ ਕਿ ਪਹਿਲਾਂ ਤਾਂ ਉਹਨੇ ਗੁੱਡ ਨਿਊਜ਼ ਉਹਨਾਂ ਨੇ ਕਿਹਾ ਕਿ ਜੀ ਉਹਨੇ ਕਿਹਾ ਟਰੰਪ ਨੇ ਮੈਂ ਚਾਈਨਾ ਨਾਲ ਵਾਰ ਨਹੀਂ ਕਰਾਂਗਾ, ਸੈਨੇਟ ਕਨਫਰਮੇਸ਼ਨ 'ਚ ਉਹਨੇ ਕੋਈ ਸਟੇਟਮੈਂਟ ਦਿੱਤੀ। ਫਿਰ ਉਹਨੇ ਉਹਦਾ ਮਜ਼ਾਕ ਉਡਾਇਆ। ਟਿਲਰਸਨ ਜਿਹੜਾ ਉਹਨਾਂ ਦਾ ਸੈਕਟਰੀ ਆਫ ਸਟੇਟ ਹੈ ਕਿ ਉਹਨੇ 5 ਟ੍ਰਿਲੀਅਨ ਕਹਿਣਾ ਸੀ ਕਿ ਟ੍ਰੇਡ ਉਸ ਸਾਊਥ ਚਾਈਨਾ ਸੀ ਚੋਂ ਹੁੰਦੀ ਹੈ ਇਨ ਏ ਈਅਰ, ਤਾਂ ਉਹ ਕਹਿ ਰਿਹਾ ਇੱਕ ਦਿਨ ਦੇ ਵਿੱਚ 5 ਟ੍ਰਿਲੀਅਨ ਦੀ ਹੈ। ਉਹਨੇ ਕਿਹਾ ਸਭ ਅਨਐਕਸਪੀਰੀਅੰਸਡ ਨੇ। ਤੇ ਫਿਰ ਉਹਨੇ ਬੈਡ ਨਿਊਜ਼ ਇਜ਼ ਦੈਟ ਇਫ ਇਨ ਦਾ ਕਮਿੰਗ ਮੰਥਸ ਔਰ ਈਅਰਸ Trump faces an ignominious end to his presidency through scandal or mismanagement, a national crisis involving China or ISIS or another foreign actor could allow him to cling to power. ਉਹਨੇ ਕਿਹਾ ਜੀ ਕਿ ਜੇ ਇਹਦਾ ਕੰਮ ਫੇਲ ਹੋਇਆ ਫਿਰ ਉਹ ਆਈਸਿਸ ਦਾ ਬਹਾਨਾ ਹੋਏ ਜਾਂ ਸਾਊਥ ਚਾਈਨਾ ਸੀ ਦਾ ਬਹਾਨਾ ਹੋਏ, ਇਹ ਜਿਹੜਾ ਇਹ ਜੰਗ ਵੱਲ ਜਾਏਗਾ। After national crisis involving foreign actors, presidents often enjoy a bump in popularity. ਉਹਨੇ ਫਿਰ ਹਿਸਟਰੀ ਕੋਟ ਕੀਤੀ ਹੈ ਕਿ ਜਦੋਂ ਡੋਮੈਸਟਿਕ ਫੇਲ ਹੋਣ ਲੱਗਦੇ ਨੇ ਅਮਰੀਕਨ ਪ੍ਰੈਜ਼ੀਡੈਂਟ ਵੀ ਇਹ ਜੰਗ ਵੱਲ ਜਾਂਦੇ ਨੇ। John F. Kennedy, for example, saw his popularity shoot up after the Cuban Missile Crisis. While after ਕਿ ਵੀ ਜੌਨ ਐਫ ਕੈਨੇਡੀ ਨੇ ਕਿਊਬਨ ਮਿਸਲ ਕ੍ਰਾਈਸਿਸ ਸੋਵੀਅਤ ਯੂਨੀਅਨ ਨਾਲ ਸੀ, ਉਹਦੇ ਤੋਂ ਬਾਅਦ ਉਹ ਇੱਕਦਮ ਪਪੂਲਰ ਹੋ ਗਿਆ। ਆਫਟਰ 9/11 ਅਟੈਕਸ in 2001, George Bush approval rating jumped from the mid-50s to record high of 92%. ਕਿ 50% ਸੀ, 50-55 ਔਰ 92% ਤੇ ਬੁਸ਼ ਦੀ ਪਪੂਲੈਰਿਟੀ ਚਲੀ ਗਈ। In December 1979, the Republican presidential candidate John Connally reversed his earlier criticism of Jimmy Carter's handling of ongoing Iran hostage crisis. We have only one president, Connally said. Now is the time to rally behind him and show a solid front to Iran and the world. ਉਹਨੇ ਕੋਟ ਕੀਤਾ ਹੈ ਕਿ ਜੀ ਕਿੰਨਾ ਵਿਰੋਧੀ ਸੀ ਉਹਦਾ ਡੈਮੋਕ੍ਰੈਟਿਕ ਦਾ, ਜਿਮੀ ਕਾਰਟਰ ਦਾ ਇਰਾਨ ਹੌਸਟੇਜ ਕ੍ਰਾਈਸਿਸ ਹੋਇਆ ਸੀ, ਪਰ ਵੰਸ ਇਹ ਹੋਇਆ ਉਹਨੇ ਕਿਹਾ ਜੀ ਅਸੀਂ ਸਾਰਾ ਮੁਲਕ ਬਿਹਾਈਂਡ ਹੈ। ਸੋ ਉਹਨੇ ਜਿਹੜਾ ਹੋਰ ਬਹੁਤ ਸਾਰੀਆਂ ਉਦਾਹਰਨਾਂ ਦੇ ਕੇ ਫਿਰ ਇਹ ਕਿਹਾ ਕਿ there is a patriotism school where the president embodies the spirit of the nation, earning himself a place above criticism. ਕਿ ਇਹ ਲੰਬਾ ਚੌੜਾ ਹੈ ਕਿ ਵੀ ਇਹਨਾਂ ਦਾ ਪੈਟਰੀਓਟਿਜ਼ਮ ਕੀ ਹੁੰਦਾ। ਫਿਰ ਉਹਨੇ ਕਿਹਾ ਕਿ ਵੀ ਇਸ ਵੇਲੇ ਜਿਹੜੀ ਟਰੰਪ ਦੀ ਪਪੂਲੈਰਿਟੀ ਹੈ, ਟਰੰਪ ਐਂਟਰਸ ਆਫਿਸ ਬੀਲੀਗਰਡ, ਕਿ ਵੀ ਉਹਦੇ ਤੇ ਪੂਰੇ ਧੱਬੇ ਨੇ। ਹਿਜ਼ ਅਪਰੂਵਲ ਰੇਟਿੰਗ ਇਜ਼ ਦਾ ਲੋਐਸਟ ਫॉर a new president since Gallup began serving the issue in the Dwight E. Eisenhower era. ਕਿ ਆਈਜ਼ਨਹਾਵਰ ਹੀਰਾ ਤੋਂ ਇਹ ਗੈਲਪ ਪੋਲ ਹੁੰਦੇ ਸੀ ਔਰ ਜਿੰਨੇ ਪ੍ਰੈਜ਼ੀਡੈਂਟ ਹੁਣ ਤੱਕ ਹੋਏ ਨੇ ਉਹਨਾਂ 'ਚ ਇਹਦੀ ਪਪੂਲੈਰਿਟੀ ਸਭ ਤੋਂ ਥੱਲੇ ਡਿੱਗੀ ਹੋਈ। And his financial interest, his refusal to release his tax returns, his impulsiveness, his penchant for nepotism, his willingness to mix business and pleasure greatly increases the chance for an impeachable scandal. ਜਿਹੜਾ ਅਸੀਂ ਕਿਹਾ ਇੰਪੀਚ ਹੋਣਾ, ਉਹਨੇ ਕਿਹਾ ਜੀ ਆਹ ਸਾਰੇ ਗੁਣ ਜਿਹੜੇ ਨੇ ਤੇ ਕਿਸੇ ਵੇਲੇ ਵੀ ਇਹ ਇੰਪੀਚ ਹੋਣ ਵਾਲੇ ਸਕੈਂਡਲ ਫਸ ਸਕਦੇ। ਫਿਰ ਉਹਨੇ ਕਿਹਾ ਕਿ ਜੀ ਉਹਨੇ ਸਾਰੀ ਕਨਵਰਸੇਸ਼ਨ ਡਿਸਟਰੈਕਟਰ ਇਨ ਚੀਫ ਬਣ ਗਿਆ, ਉਹ ਕਿਸੇ ਨਾਲ ਵੀ ਗੱਲ ਕਰਕੇ ਰਾਜੀ ਨਹੀਂ ਹੈ। ਔਰ ਇਸ ਸਾਰੇ ਚੋਂ ਉਹਨਾਂ ਨੇ ਕਿਹਾ ਕਿ ਵੀ ਇਸ ਸਾਰੇ ਇਫ ਟਰੰਪ ਇਜ਼ ਵੋਟਡ ਆਊਟ ਆਫ ਆਫਿਸ or impeached and convicted, it doesn't matter what threat the US is facing. In times of national crisis, Americans rally to the president as the anthropomorphic symbol of national unity, a kind of living flag. In some ways, our national nightmare would be a Trump dream, a period where his acclaim is absolute and unimpeachable. ਕਿ ਵੀ ਜੇ ਇਹਨੇ ਇਹ ਰਸਤਾ ਚੁਣਿਆ ਤੇ ਫਿਰ ਇਹ ਜਿਹੜਾ ਇਹ ਬੜਾ ਮਾਰੂ ਹੋਏਗਾ। ਔਰ ਆਲਰੇਡੀ ਜਿਵੇਂ ਮੈਂ ਕਿਹਾ ਵੀ ਈਰਾਨ ਨੇ ਅੱਜ ਮਿਸਲ ਟੈਸਟ ਕੀਤੀ ਹੈ, ਕਿਉਂਕਿ ਈਰਾਨ ਨੇ ਵੀ ਅਮਰੀਕਨਾਂ ਦੇ ਦਾਖਲੇ ਤੇ ਪਾਬੰਦੀ ਲਾਈ ਹੈ ਤੇ ਨਾਲ ਦੀ ਨਾਲ ਅਮਰੀਕਾ ਨੇ ਧਮਕੀ ਦੇ ਦਿੱਤੀ ਹੈ US ਪੁੱਟਸ ਈਰਾਨ ਔਨ ਨੋਟਿਸ ਆਫਟਰ ਮਿਸਲ ਲਾਂਚ। ਔਰ ਇਸ ਤੇ ਬੈਲਿਸਟਿਕ ਮਿਸਲ ਲਾਂਚ ਉਹਨਾਂ ਨੇ ਕਿਹਾ ਜੀ ਅਸੀਂ
ਫਿਰ ਤੁਹਾਨੂੰ ਪਹਿਲਾਂ ਹੀ ਵਾਰਨ ਕੀਤਾ, ਓਬਾਮਾ ਐਡਮਿਨਿਸਟ੍ਰੇਸ਼ਨ ਨੇ ਆਹ ਕੀਤਾ ਉਹ ਕੀਤਾ, ਔਰ ਹੁਣ ਇਹ ਹੱਦ ਕਿਸ ਹੱਦ ਤੱਕ ਇਸ ਵੇਲੇ ਫਤੂਰ ਹੈ ਸਾਡੇ ਟਰੰਪ ਸਾਹਿਬ ਦੇ ਦਿਮਾਗ 'ਚ ਕਿ ਹੁਣ ਆਸਟ੍ਰੇਲੀਆ ਜਿਹੜੇ 5 ਦੇਸ਼ ਜਿਨ੍ਹਾਂ ਦੇ ਨਾਲ ਅਮਰੀਕਾ ਦੇ ਸਿਸਟਰਲੀ ਰਿਲੇਸ਼ਨਸ਼ਿਪ ਨੇ ਜੀ, ਉਹਨਾਂ ਦੇ ਵਿੱਚ ਆਸਟ੍ਰੇਲੀਆ ਇਜ਼ ਵਨ ਆਫ them। ਔਰ ਜਿਵੇਂ ਹਰ ਇੱਕ ਨਾਲ ਗੱਲ ਕਰ ਰਿਹਾ, ਇੰਗਲੈਂਡ ਵਾਲੀ ਦਾ ਬੀਬੀ ਆ ਕੇ ਗਈ ਹੈ, ਉਹਨੇ ਬਾਕੀ ਪ੍ਰੈਜ਼ੀਡੈਂਟਸ ਨਾਲ ਗੱਲ ਕੀਤੀ ਹੈ ਫੋਨ ਤੇ। ਹੁਣ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਨਾਲ ਕੱਲ ਜਿਹੜਾ ਉਹਦੀ ਕਨਵਰਸੇਸ਼ਨ ਸੀ ਟਰੰਪ ਦੀ 1 ਘੰਟਾ ਹੋਣੀ ਸੀ, 45 ਮਿੰਟ ਬਾਅਦ ਹੀ ਉਹ ਬੰਦ ਕਰਤਾ ਇਹਨੇ, ਉਹਨੂੰ ਹੈਂਗ ਕਰਤਾ ਫੋਨ ਨੂੰ। ਉਹਦਾ ਰੀਜ਼ਨ ਕਿਉਂਕਿ ਪਿਛਲੇ ਐਡਮਿਨਿਸਟ੍ਰੇਸ਼ਨ ਦੇ ਵੇਲੇ ਔਰ ਇਹਦੀ ਖਬਰ ਹੀ ਹੈ ਕਿ ਟਰੰਪ ਰਿਪਸ ਇਨਟੂ ਆਸਟ੍ਰੇਲੀਅਨ ਪੀਐਮ ਔਨ ਕਾਲ, ਕਾਸਟੀਗੇਟਸ ਰਿਫਿਊਜੀ ਅਕॉर्ड, ਟਰਮਸ ਇਟ ਡੰਪ ਔਨ ਟਵਿੱਟਰ। ਹੁਣ ਇਹ ਓਬਾਮਾ ਪੀਰੀਅਡ ਦੇ ਵਿੱਚ ਇੱਕ ਡੀਲ ਜਿਹੜੇ ਕਿ ਉੱਥੇ ਫਸੇ ਹੋਏ ਨੇ, ਇਹ ਔਰ ਇਹ ਸਟੋਰੀ ਵਾਸ਼ਿੰਗਟਨ ਪੋਸਟ ਨੇ ਬ੍ਰੇਕ ਕੀਤੀ ਹੈ ਕਿ ਇਹ ਟਰੰਪ ਨੇ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨਾਲ ਆਪਣੀ ਗੱਲਬਾਤ ਇੱਕਦਮ ਬੰਦ ਕਰ ਦਿੱਤੀ, ਕਿਉਂਕਿ ਜਦੋਂ ਆਸਟ੍ਰੇਲੀਆ ਨੇ ਜਿਹੜਾ ਕਿ ਅਮਰੀਕਾ ਦਾ ਐਲਾਈ ਹੈ ਔਰ 5 ਅੱਖਾਂ ਜਿਹੜੀਆਂ ਅਮਰੀਕਾ ਦੀਆਂ ਕਹੀਆਂ ਜਾਂਦੀਆਂ ਉਹਨਾਂ ਚੋਂ ਇੱਕ ਹੈ। ਹੁਣ ਉਹਦੇ 'ਚ ਜਿਹੜਾ ਇਹ ਫੈਸਲਾ ਹੋਇਆ ਸੀ ਪਿਛਲੇ ਐਡਮਿਨਿਸਟ੍ਰੇਸ਼ਨ ਦੇ ਨਾਲ ਇਹਨਾਂ ਦੀ ਡੀਲ ਸੀ, ਉਹਦੇ 'ਚ ਕੁਝ ਰੈਫਿਊਜੀ ਨੇ ਜਿਹੜੀ ਉਹ ਕੁਝ ਅਮਰੀਕਾ ਨੇ ਲੈਣੇ ਨੇ ਉਹਨਾਂ 'ਚੋਂ, ਔਰ ਕੁਝ ਜਿਹੜੇ ਨੇ ਉਹ ਆਸਟ੍ਰੇਲੀਆ ਨੇ ਲੈਣੇ ਨੇ। ਪਰ ਨਾਲ ਇਹ ਜੋ ਹੀ ਉਹਨੇ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨੇ ਰੀਸੈਟਲਮੈਂਟ ਪੀਪਲ ਦੀ ਗੱਲ ਕੀਤੀ ਕਿ ਪੈਸੀਫਿਕ ਕੈਂਪਸ ਦੇ ਵਿੱਚ ਨੇ, ਨਾਲ ਦੀ ਨਾਲ ਇਹ ਤੱਤਾ ਹੋ ਗਿਆ ਔਰ ਇਹਨੇ ਜਿਹੜਾ ਫੋਨ ਜਿਹੜਾ ਉਹ ਕੱਟ ਦਿੱਤਾ। ਔਰ ਇਹ ਸਟੋਰੀ ਜਦੋਂ ਗਈ ਉਹਨੇ ਕਿਹਾ ਜੀ ਕਿ ਬਈ ਇਹ ਹੁਣ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨੇ ਕਿਹਾ ਜੀ ਦੇਖੋ ਮੈਂ ਤਾਂ ਸਟੋਰੀ ਵੀ ਨਹੀਂ ਲੀਕ ਕੀਤੀ। ਹਾਲਾਂਕਿ ਉਹਨੇ ਕਿਹਾ ਵੀ ਠੀਕ ਹੈ ਗਰਮਾ ਗਰਮੀ ਹੋਈ, ਹਾਲਾਂਕਿ ਹੁਣ ਵਾਈਟ ਹਾਊਸ ਨੇ ਕਿਹਾ ਕਿ ਜੀ ਪ੍ਰੈਜ਼ੀਡੈਂਟ ਉਹ ਐਗਰੀਮੈਂਟ ਜਿਹੜਾ ਕੀਤਾ ਸੀ ਆਸਟ੍ਰੇਲੀਆ ਨਾਲ ਉਹਨੂੰ ਆਨਰ ਕਰੇਗਾ, ਪਰ ਇਹਨੇ ਨਾਲ ਹੀ ਨਾਲ ਟਵਿੱਟਰ ਸਾਹਿਬ ਦੇ ਉੱਤੇ ਆਪਣਾ ਡੰਪ ਕਹਿ ਰਹੇ ਟਰੰਪ ਸਾਹਿਬ ਟਵਿੱਟਰ ਕਰ ਦਿੰਦੇ ਨੇ ਕਿ ਜੀ ਇਟ ਇਜ਼ ਅ ਡੰਬ ਐਗਰੀਮੈਂਟ। ਸੋ ਕੁੱਲ ਮਿਲਾ ਕੇ ਮੈਂ ਦੇਖ ਰਿਹਾ ਕਿ ਵੀ ਇਹ ਹਾਲਾਂ ਸਾਨੂੰ ਅਗੇਨ ਸਾਡੇ ਵੈਲ ਵਿਸ਼ਰ ਸਲਾਹ ਦੇ ਰਹੇ ਨੇ ਜੀ ਕੀ ਗੱਲ ਹੈ ਤੁਸੀਂ ਵੀ ਟਰੰਪ ਦੀ ਦਾੜ ਥੱਲੇ ਆਉਣਾ। ਮੈਂ ਕਿਹਾ ਜੀ ਹੁਣ ਜਦੋਂ ਉਹਨੇ ਮੂੰਹ ਹੀ ਖੋਲਿਆ ਹੋਇਆ ਹਰ ਇੱਕ ਨੂੰ ਦਾੜ ਥੱਲੇ ਲੈਣਾ ਤੇ ਕੋਈ ਵੀ ਆ ਸਕਦਾ, ਪਰ ਜਿਹੜੇ ਹਾਲਾਤ ਨੇ ਉਹ ਠੀਕ ਨਹੀਂ ਹੈਗੇ ਜੀ। ਬਿਲਕੁਲ ਡਾਕਟਰ ਸਾਹਿਬ, ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ।